व्यूअर्स ब्रेक तो बाद प्रोग्राम ਵਿੱਚ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਹੁਣ ਅਸੀਂ ਆਪਣੀ ਨੈਕਸਟ ਈਮੇਲ ਪੜ੍ਹਦੇ ਹਾਂ ਜੀ। ਇਹ ਈਮੇਲ ਸਿਡਨੀ ਤੋਂ ਵੀਰ ਗੁਰਵਿੰਦਰ ਸਿੰਘ ਜੀ ਦੀ ਹੈ ਜੀ। ਇਹ 23 ਵਰਿਆਂ ਦੇ ਗੱਭਰੂ ਹਨ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਅੰਮ੍ਰਿਤਧਾਰੀ ਸਿੰਘ ਹਾਂ। ਪਿਛਲੇ 4 ਸਾਲ ਤੋਂ ਸਿਡਨੀ ਵਿੱਚ ਰਹਿ ਰਿਹਾ ਹਾਂ। ਮੈਂ ਯੂਨੀਵਰਸਿਟੀ ਸਟੂਡੈਂਟ ਹਾਂ। ਮੇਰਾ ਸ਼ਹਿਰ ਅਨੰਦਪੁਰ ਸਾਹਿਬ ਹੈ। ਮੈਂ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਪਿਛਲੇ 1 ਸਾਲ ਤੋਂ ਲਗਾਤਾਰਤਾ ਨਾਲ ਵੇਖ ਰਿਹਾ ਹਾਂ। ਇਹ ਮੇਰਾ ਰੋਜ਼ਾਨਾ ਨੇਮ ਬਣ ਚੁੱਕਿਆ ਹੈ। ਕਾਫੀ ਦੇਰ ਤੋਂ ਤੁਹਾਨੂੰ ਈਮੇਲ ਲਿਖਣ ਦਾ ਦਿਲ ਕਰ ਰਿਹਾ ਸੀ ਪਰ ਨਹੀਂ ਲਿਖ ਸਕਿਆ। ਹੁਣ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਮੌਕੇ ਉਹਨਾਂ ਦਾ ਪੁਤਲਾ ਸਾੜਿਆ ਗਿਆ ਤਾਂ ਮੈਥੋਂ ਰਿਹਾ ਨਹੀਂ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ਿਵ ਸੈਨਾ ਵਾਲੇ ਜਿਨ੍ਹਾਂ ਨੇ ਇਹ ਕੋਝੀ ਹਰਕਤ ਕੀਤੀ ਹੈ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੁੱਖ ਦੋਸ਼ੀ ਦਾ ਨਾਂ ਲਾਡੀ ਹੈ, ਜਿਸ ਨੂੰ ਮੈਂ ਮਿਲਿਆ ਵੀ ਹੋਇਆ ਹਾਂ। ਇਹ ਇੱਕ ਘਟੀਆ ਕਿਸਮ ਦਾ ਬੰਦਾ ਹੈ। ਇਹ ਅਨੰਦਪੁਰ ਸਾਹਿਬ ਵਿੱਚ ਆਪਣਾ ਛੋਟਾ ਜਿਹਾ ਕਾਰੋਬਾਰ ਚਲਾਉਂਦਾ ਹੈ। ਅੱਜ ਕੱਲ੍ਹ ਇਹ ਛੁਪਿਆ ਹੋਇਆ ਹੈ। ਇਸ ਕਿਸਮ ਦੇ ਘਟੀਆ ਲੋਕ ਜਿਹੜੇ ਕਿ 2 ਦਹਾਕੇ ਪਹਿਲਾਂ ਪੰਜਾਬ ਵਿੱਚ ਦਿਹਾੜੀ ਮਜ਼ਦੂਰੀ ਕਰਨ ਆਏ ਸਨ, ਸਾਡੇ ਸਿੱਖ ਪਰਿਵਾਰਾਂ ਨੇ ਇਹਨਾਂ ਤੇ ਤਰਸ ਕਰਕੇ ਕੁਝ ਜ਼ਮੀਨ ਇਹਨਾਂ ਨੂੰ ਸਸਤੇ ਭਾਅ ਵਿੱਚ ਵੇਚ ਦਿੱਤੀ। ਕਈ ਸਿੱਖਾਂ ਨੇ ਤਾਂ ਮੁਫਤ ਵੀ ਦਿੱਤੀ ਸੀ ਤਾਂ ਕਿ ਇਹ ਲੋਕ ਕੁਝ ਛੋਟਾ-ਮੋਟਾ ਧੰਦਾ ਕਰ ਸਕਣ, ਪਰ ਅੱਜ ਇਹ ਸਾਡੇ ਉੱਤੇ ਹੀ ਰਾਜ ਕਰਨ ਲੱਗ ਪਏ ਹਨ। ਬਾਦਲ ਸਰਕਾਰ ਨੇ ਅਨੰਦਪੁਰ ਸਾਹਿਬ ਵਿੱਚ ਬਹੁਤੀਆਂ ਨੌਕਰੀਆਂ ਇਸ ਤਬਕੇ ਨੂੰ ਦਿੱਤੀਆਂ ਹੋਈਆਂ ਹਨ। ਵਿਰਾਸਤ-ਏ-ਖਾਲਸਾ ਵਿੱਚ ਵੀ ਬਹੁਤੀਆਂ ਨੌਕਰੀਆਂ ਇਸ ਤਬਕੇ ਕੋਲ ਹੀ ਹਨ। ਇਹ ਕੁਝ ਸਿੱਖੀ ਦੇ ਘਰ ਅਨੰਦਪੁਰ ਸਾਹਿਬ ਵਿੱਚ ਹੋ ਰਿਹਾ ਹੈ। ਇਸ ਲਾਡੀ ਦਾ ਨੈਟਵਰਕ ਖਾਲਸਾ ਕਾਲਜ ਅਨੰਦਪੁਰ ਸਾਹਿਬ 'ਚ ਵੀ ਕਾਫੀ ਫੈਲਿਆ ਹੋਇਆ ਹੈ। ਭੋਲੇ ਭਾਲੇ ਪੇਂਡੂ ਸਿੱਖ ਨੌਜਵਾਨਾਂ ਨਾਲ ਦੋਸਤੀ ਕਰਕੇ ਉਹਨਾਂ ਨੂੰ ਡਰੱਗਸ ਦੇ ਜਾਲ ਵਿੱਚ ਫਸਾ ਦਿੰਦਾ ਹੈ। 5-6 ਸ਼ਿਵ ਸੈਨਾ ਦੇ ਨੌਜਵਾਨ ਵਿਦਿਆਰਥੀ ਇਸ ਕੰਮ ਵਿੱਚ ਇਸ ਦਾ ਸਾਥ ਦਿੰਦੇ ਹਨ। ਕਾਲਜ ਦੇ ਕੁਝ ਅਧਿਆਪਕ ਵੀ ਇਹਨਾਂ ਨਾਲ ਰਲੇ ਹੋਏ ਹਨ। ਸਾਡੀਆਂ ਸਿੱਖ ਬੀਬੀਆਂ ਉੱਤੇ ਵੀ ਇਹਨਾਂ ਦੀ ਨਜ਼ਰ ਰਹਿੰਦੀ ਹੈ। ਇਸ ਸਭ ਬਿਮਾਰੀ ਦਾ ਇੱਕੋ ਇੱਕ ਇਲਾਜ ਖਾਲਿਸਤਾਨ ਹੈ। ਇਸ ਦੀ ਨੀਂਹ ਸੰਤ ਭਿੰਡਰਾਂ ਵਾਲਿਆਂ ਨੇ ਰੱਖੀ ਹੈ। ਸਾਡਾ ਫਰਜ਼ ਹੈ ਇਸ ਨੂੰ ਪੂਰਾ ਕਰਨਾ। 96 ਕਰੋੜੀ ਨਿਹੰਗ ਬਲਬੀਰ ਸਿੰਘ ਦਾ ਡੇਰਾ ਵੀ ਅਨੰਦਪੁਰ ਸਾਹਿਬ 'ਚ ਹੈ, ਜਿੱਥੇ ਸਾਰੇ ਪੁੱਠੇ ਕੰਮ ਚੱਲਦੇ ਨੇ। ਇਹਦੇ ਆਪਣੇ ਮੁੰਡੇ ਦੇ ਕੇਸ ਕੱਟੇ ਹੋਏ ਹਨ ਤੇ ਇਹ ਵੀ ਗੁੰਡਾਗਰਦੀ ਕਰਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਲੋਕ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਿਉਂ ਇਹਨਾਂ ਕੋਲ ਜਾਂਦੇ ਹਨ। ਇਹਨਾਂ ਨੂੰ ਪੰਥ 'ਚੋਂ ਕਿਉਂ ਨਹੀਂ ਛੇਕਿਆ ਜਾਂਦਾ। ਮੈਨੂੰ ਯਕੀਨ ਹੈ ਕਿ ਸੰਤ ਜੀ ਦਾ ਖਾਲਿਸਤਾਨ ਬਾਰੇ ਬਚਨ ਇੱਕ ਦਿਨ ਜ਼ਰੂਰ ਪੂਰਾ ਹੋਵੇਗਾ। ਮੇਰੇ ਪਰਿਵਾਰ ਵਾਲੇ ਮੇਰੇ ਵਿਰੁੱਧ ਹੋ ਜਾਂਦੇ ਹਨ ਜਦ ਮੈਂ ਖਾਲਿਸਤਾਨ ਦੀ ਗੱਲ ਕਰਦਾ ਹਾਂ। ਇਸ ਕਰਕੇ ਮੈਂ ਛੁੱਟੀਆਂ ਵਿੱਚ ਇੰਡੀਆ ਵੀ ਨਹੀਂ ਜਾਂਦਾ। ਡਾਕਟਰ ਸਾਹਿਬ, ਗੱਲਾਂ ਤਾਂ ਹੋਰ ਵੀ ਬਹੁਤ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਅਤੇ ਕੁਝ ਸ਼ੰਕੇ ਵੀ ਹਨ ਜਿਹੜੇ ਤੁਹਾਡੇ ਕੋਲੋਂ ਪੁੱਛਣੇ ਚਾਹੁੰਦਾ ਹਾਂ, ਜਿਹੜੇ ਕਿ ਮੈਂ ਅਗਲੀ ਈਮੇਲ ਵਿੱਚ ਪੁੱਛਾਂਗਾ। ਤੁਸੀਂ ਪੰਥ ਦੀ ਸੇਵਾ ਬਹੁਤ ਚੜ੍ਹਦੀ ਕਲਾ ਵਿੱਚ ਕਰ ਰਹੇ ਹੋ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰਨ ਤੇ ਸਿਹਤਮੰਦ ਰੱਖਣ ਤਾਂ ਕਿ ਤੁਸੀਂ ਲੰਬਾ ਸਮਾਂ ਪੰਥ ਦੀ ਸੇਵਾ ਕਰਦੇ ਰਹੋ। ਖਾਲਿਸਤਾਨ ਜ਼ਿੰਦਾਬਾਦ ਤੇ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਅਨੰਦਪੁਰ ਸਾਹਿਬ ਦੇ ਇਹ ਮੂਲ ਵਾਸੀ ਨੇ, ਗੱਭਰੂ ਨੇ ਜੀ। 4 ਸਾਲ ਤੋਂ ਸਿਡਨੀ ਆਸਟ੍ਰੇਲੀਆ 'ਚ ਰਹਿੰਦੇ ਨੇ, ਯੂਨੀਵਰਸਿਟੀ 'ਚ ਪੜ੍ਹਦੇ ਨੇ। ਹਾਂਜੀ। ਔਰ ਬੜੇ ਭਾਵੁਕ ਨੇ। ਕੁਛ ਪਾਰਟ ਮੈਂ ਇਹਨਾਂ ਦਾ ਐਡਿਟ ਕੀਤਾ ਲਿਖਤ 'ਚੋਂ, ਜਿਹਦੇ 'ਚ ਕਿ ਇਹਨਾਂ ਨੇ ਭਾਵੁਕ ਹੋ ਕੇ ਕਾਰਵਾਈ ਕਰਨ ਦੇ ਲਈ ਆਪਣਾ ਮਨ ਦਿੱਤਾ ਸੀ। ਜੀ। ਸੋ ਮੈਂ ਸਮਝਦਾ ਵੀ ਸਾਡੇ ਵੀਰ ਭੈਣਾਂ ਬਹੁਤ ਸਿਆਣੇ ਨੇ ਜਿਹੜੇ ਸਾਨੂੰ ਲਿਖਦੇ ਨੇ, ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਜਜ਼ਬਾਤੀ ਜਾਂ ਭਾਵੁਕਤਾ ਦੇ ਵਿੱਚ ਕੋਈ ਵੀ ਗੱਲ, ਭਾਵੇਂ ਉਹ ਟੈਲੀਫੋਨਾਂ 'ਤੇ ਹੋਏ, ਲਿਖਤ ਵਿੱਚ ਹੋਏ, ਉਹ ਕਈ ਵਾਰੀ ਬਿਨਾਂ ਵਜ੍ਹਾ ਪਰੇਸ਼ਾਨੀ ਦਾ ਤਾਂ ਕਾਰਨ ਬਣ ਸਕਦੀ ਹੈ। ਉਸ 'ਚੋਂ ਕੋਈ ਹੱਲ ਨਹੀਂ ਨਿਕਲਦਾ। ਸੋ ਜਿਹਨੇ ਹੱਲ ਕੱਢਣਾ ਹੈ ਉਹ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵਾਂਗ ਭੇਤ ਜਿਹੜਾ ਹੈ ਉਹ ਦਿਲਾਂ ਦੇ ਵਿੱਚ ਹੀ ਰੱਖੇ। ਔਰ ਇਸ ਤੋਂ ਬਿਯੋਂਡ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਉਹਨਾਂ ਨੂੰ ਬਹੁਤ ਇਸ ਗੱਲ ਦਾ ਦੁੱਖ ਲੱਗਾ। ਉਹਨਾਂ ਨੂੰ ਹੀ ਨਹੀਂ, ਸਾਰੀ ਸਿੱਖ ਕੌਮ ਨੂੰ ਹੀ ਲੱਗਾ ਕਿ ਕਿਵੇਂ ਖਾਲਸੇ ਦੀ ਨਗਰੀ ਅਨੰਦਪੁਰ, ਕਿਉਂਕਿ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ ਤਾਂ ਇਹ ਯਾਦ ਕਰਵਾਇਆ ਜਾਂਦਾ ਹੈ ਜਥੇਦਾਰ ਵੱਲੋਂ 5 ਪਿਆਰਿਆਂ ਦੇ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਔਰ ਵਾਸੀ ਤੁਸੀਂ ਅਨੰਦਪੁਰ ਦੇ। ਹੁਣ ਜੇ ਅਨੰਦਪੁਰ ਸਾਹਿਬ ਦੇ ਇੱਕ ਮੁੱਖ ਚੌਂਕ ਦੇ ਵਿੱਚ ਜਿਸ ਦਿਨ ਪੰਥ ਆਪਣੇ ਉਸ ਸ਼ਹੀਦ ਨੂੰ ਯਾਦ ਕਰ ਰਿਹਾ ਹੈ ਜੀ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਜਿਹੜੀ ਹੈ ਉਹ ਮਾਨਤਾ ਹਾਸਲ ਹੈ, 20ਵੀਂ ਸਦੀ ਦਾ ਮਹਾਨ ਸਿੱਖ ਉਹਨਾਂ ਨੂੰ ਪੰਥ ਨੇ ਐਲਾਨਿਆ। ਹਾਂਜੀ। ਔਰ ਉਸ ਗੁਰੂ ਕੇ ਸ਼ਹਿਰ 'ਚ, ਉਸ ਆਨੰਦ ਦੀ ਨਗਰੀ ਦੇ ਵਿੱਚ
ਕੁਛ ਜਿਹੜੇ ਗੁੰਡੇ ਨੇ ਸ਼ਿਵ ਸੈਨਾ ਦੇ, ਔਰ ਜਿਵੇਂ ਇਹਨਾਂ ਨੇ ਕਿਹਾ ਉਹਨਾਂ ਦਾ ਸਰਗਣਾ ਕੋਈ ਲਾਡੀ ਨਾਂ ਦਾ ਕ੍ਰਿਮੀਨਲ ਹੈ ਜੀ ਜੀ, ਉਹ ਸੰਤਾਂ ਦਾ ਪੁਤਲਾ ਜਿਹੜਾ ਹੈ ਉਹ ਸਾੜਦੇ ਨੇ। ਸੋ ਜ਼ਾਹਰ ਹੈ ਕਿ ਜਿੰਨਾ ਕੁ ਦੁੱਖ ਇਹਨਾਂ ਨੂੰ ਲੱਗਾ, ਕਿਉਂਕਿ ਉੱਥੋਂ ਦੇ ਵਾਸੀ ਨੇ, ਜਦੋਂ ਤੁਸੀਂ ਕਿਸੇ ਸਿਚੁਏਸ਼ਨ ਬਾਰੇ ਜ਼ਿਆਦਾ ਜਾਣਦੇ ਹੋ ਤੁਸੀਂ ਜ਼ਿਆਦਾ ਦੁੱਖ ਮਹਿਸੂਸ ਕਰਦੇ ਹੋ ਜੀ। ਪਰ ਹਰ ਸਿੱਖ ਨੇ ਇਸ ਨੂੰ ਮਹਿਸੂਸ ਕੀਤਾ। ਉਹਦੇ 'ਚ ਫਿਰ ਇਹਨਾਂ ਨੇ ਇਹ ਬੈਕਗਰਾਉਂਡ ਦਿੱਤੀ ਹੈ ਵੀ ਇਹ ਜਿਹੜੀ ਕਲਾਸ ਹੈ ਜਿਨ੍ਹਾਂ ਦਾ, ਜਿਸ ਸਮਾਲ ਗਰੁੱਪ ਦਾ ਲੀਡਰ ਲਾਡੀ ਹੈ, ਹਾਂਜੀ, ਵੀ ਕਿਵੇਂ 2 ਦਹਾਕੇ ਪਹਿਲਾਂ ਆਏ ਸਿੱਖਾਂ ਨੇ ਜਿਹੜਾ ਉਹ ਦਇਆ ਕਰਕੇ ਇਹਨਾਂ ਨੂੰ ਜ਼ਮੀਨ ਕੁਛ ਨੇ ਮੁਫਤ ਦਿੱਤੀ, ਕੁਛ ਨੇ ਸਸਤੇ ਭਾਅ ਦਿੱਤੀ, ਇਹਨਾਂ ਨੇ ਮਾੜੇ ਮੋਟੇ ਕਾਰੋਬਾਰ ਸਥਾਪਿਤ ਕੀਤੇ। ਜ਼ਾਹਰ ਹੈ ਜਿਸ ਚੌਂਕ ਦੇ ਵਿੱਚ ਸਾੜਿਆ ਉੱਥੇ ਇਸ ਕਿਸਮ ਦੇ ਲੋਕਾਂ ਦੀਆਂ ਹੀ ਦੁਕਾਨਾਂ ਹੋਣਗੀਆਂ ਜੀ ਜੀ, ਜਿਨ੍ਹਾਂ ਨੇ ਉਹਨਾਂ ਨੂੰ ਜੁਆਇਨ ਕੀਤਾ ਹੋਏਗਾ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਈਵਨ ਇਹ ਜਿਹੜੇ ਸਾਰੇ ਨੇ ਅੱਗੋਂ ਇਹਨਾਂ ਦੇ ਨਿਆਣੇ 20-22 ਸਾਲਾਂ 'ਚ ਤਾਂ ਅੱਗੋਂ ਹੋ ਜਾਂਦੀ ਹੈ ਜਨਰੇਸ਼ਨ, ਕਿ ਉਹਨਾਂ ਨੂੰ ਹੀ ਨੌਕਰੀਆਂ ਨੇ ਉੱਥੇ ਜ਼ਿਆਦਾ, ਔਰ ਟਾਊਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਨੰਦਪੁਰ ਟਾਊਨ 'ਚ। ਔਰ ਈਵਨ ਉਹਨਾਂ ਦਾ ਇਹ ਫੈਕਟ ਵੀ ਸਾਨੂੰ ਪਤਾ ਨਹੀਂ ਸੀ ਕਿ ਵਿਰਾਸਤੇ ਖਾਲਸਾ ਦੇ ਵਿੱਚ ਵੀ ਇਹਨਾਂ 'ਚੋਂ ਹੀ ਜਿਹੜੇ ਨੇ ਉਹ ਬਹੁਤ ਸਾਰੇ ਉੱਥੇ ਨੌਕਰੀਆਂ ਕਰਦੇ ਨੇ। ਹਾਂਜੀ। ਔਰ ਜਿਹੜੀ ਗੱਲ ਉਹਨਾਂ ਨੇ ਖਤਰਨਾਕ ਕਹੀ ਕਿ ਵੀ ਇਹ ਈਵਨ ਖਾਲਸਾ ਕਾਲਜ ਅਨੰਦਪੁਰ ਸਾਹਿਬ 'ਚ ਵੀ ਇਹਨਾਂ ਦਾ ਜਾਲ ਹੈ, ਔਰ 5-6 ਜਿਹੜੇ ਸ਼ਿਵ ਸੈਨਾ ਦੇ ਗੁੰਡੇ ਨੌਜਵਾਨ ਜਿਹੜੇ ਵਿਦਿਆਰਥੀ ਬਣ ਕੇ ਉੱਥੇ ਐਡਮਿਟ ਹੋਏ ਨੇ, ਉਹ ਕੁਛ ਉਹਨਾਂ ਦੀ ਵਿਚਾਰਧਾਰਾ ਵਾਲੇ ਅਧਿਆਪਕਾਂ ਦੇ ਨਾਲ ਹੀ ਮਿਲ ਕੇ ਵਿਦਿਆਰਥੀਆਂ ਨੂੰ ਨਸ਼ਿਆਂ 'ਚ ਵੀ ਲਾਉਂਦੇ ਨੇ, ਸਿੱਖ ਬੱਚੀਆਂ ਨੂੰ ਵੀ ਉਹ ਖੱਜਲ ਖੁਆਰ ਕਰਦੇ ਨੇ। ਔਰ ਇਸ ਸਾਰੇ ਦੇ ਨਾਲ ਹੀ ਉਹਨਾਂ ਨੇ ਫਿਰ ਸੰਤਾਂ ਦੀ ਗੱਲ ਤੇ ਯਕੀਨ ਦੁਹਰਾਇਆ ਕਿ ਖਾਲਿਸਤਾਨ ਅਵਸ਼ ਬਣੇਗਾ। ਸੋ ਮੈਂ ਸਮਝਦਾ ਵੀ ਹਾਲਾਂਕਿ ਉਹ 2 ਚੀਜ਼ਾਂ ਇਹਨਾਂ ਨੇ ਬੜੀਆਂ ਕੁਇਕਲੀ ਮਿਲਾ ਦਿੱਤੀਆਂ, ਮੈਂ ਸਮਝਦਾ ਵੀ ਇਹ ਇੱਕ ਜਿਹੜੀ ਕਹਾਣੀ ਹੈ ਇਹ ਇਕੱਲੇ ਅਨੰਦਪੁਰ ਸਾਹਿਬ ਦੀ ਨਹੀਂ ਹੈ। ਆਲਮੋਸਟ ਜਿਸ ਵੀ ਥਾਂ ਤੇ ਤੁਸੀਂ ਦੇਖੋਗੇ ਜਾਲ ਇਸ ਤਰੀਕੇ ਦੇ ਨਾਲ ਹੀ ਵਿਛਾਇਆ ਗਿਆ। ਔਰ ਇਹ ਬੜੇ ਛੋਟੇ ਕਰਿੰਦੇ ਨੇ, ਇਹਨਾਂ ਦੇ ਕਿੰਗ ਮਾਸਟਰ ਜਿਹੜੇ ਨੇ ਉਹ ਵੱਡੇ ਨੇ, ਜਿੱਥੋਂ ਇਹਨਾਂ ਨੂੰ ਹਦਾਇਤਾਂ ਮਿਲਦੀਆਂ, ਜਿੱਥੋਂ ਸਾਧਨ ਮਿਲਦੇ ਨੇ ਔਰ ਜਿੱਥੋਂ ਪ੍ਰੋਟੈਕਸ਼ਨ ਮਿਲਦੀ ਹੈ। ਨਹੀਂ ਤਾਂ ਕੋਈ ਕਾਰਨ ਨਹੀਂ ਹੈ ਕਿ ਇਸ ਕਿਸਮ ਦੀ ਕ੍ਰਿਮੀਨਲ ਐਕਟੀਵਿਟੀ 12 ਫਰਵਰੀ ਤੋਂ ਲੈ ਕੇ ਅੱਜ ਅਸੀਂ ਆਲਮੋਸਟ 2 ਹਫ਼ਤੇ ਤੋਂ ਜ਼ਿਆਦਾ ਬੀਤ ਚੁੱਕੇ ਨੇ, ਹਾਂਜੀ, ਔਰ ਕ੍ਰਿਮੀਨਲ ਫੜਿਆ ਨਾ ਜਾਏ। ਹਾਲਾਂਕਿ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰ ਦੂਸਰੇ ਸਾਰਿਆਂ ਨੇ ਪੁਲਿਸ ਦੇ ਨਾਲ ਜਿਹੜਾ ਕਰਕੇ ਖੁਦ ਕੋਈ ਪ੍ਰੋਟੈਸਟ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਕੇਸ ਰਜਿਸਟਰ ਕਰਾਂਗੇ, ਫੜਾਂਗੇ। ਮੈਨੂੰ ਨਹੀਂ ਲੱਗਦਾ ਵੀ ਈਵਨ ਕੇਸ ਵੀ ਰਜਿਸਟਰ ਹੋਇਆ ਹੋਵੇ, ਕਿਉਂਕਿ ਇਸ ਗੁੰਡਾ ਐਲੀਮੈਂਟ ਨੂੰ ਪੈਟਰਨਾਈਜ਼ ਕੀਤਾ ਜਾਂਦਾ ਹੈ ਸਰਕਾਰ ਵੱਲੋਂ, ਸਟੇਟ ਵੱਲੋਂ, ਉਹੀ ਡਰੱਗ ਮਾਫੀਏ ਵੱਲੋਂ। ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹਨਾਂ ਦੇ ਗੁੰਡਿਆਂ ਦੇ ਨਾਲ ਈਵਨ ਨਿਹੰਗ ਬਲਬੀਰ ਸਿੰਘ ਜਿਹੜਾ 96 ਕਰੋੜੀ ਦਾ ਜਥੇਦਾਰ ਬਣਿਆ, ਉਸ ਦੇ ਮੁੰਡੇ ਦਾ ਪਤਤਪੁਣਾ ਔਰ ਉਹਨਾਂ ਦੇ ਪੁੱਠੇ ਕੰਮ ਇਹਨਾਂ ਦਾ ਜ਼ਿਕਰ ਕੀਤਾ। ਮੈਂ ਸਮਝਦਾ ਵੀ ਨਿਹੰਗ ਸੰਸਥਾ ਤਾਂ ਬਾਈ ਐਂਡ ਲਾਰਜ, ਹਾਲਾਂ ਜਿਹੜੇ ਕੋਈ ਇਕੱਲੇ ਕਾਰੇ ਸਚਾਰੇ ਨੇ ਉਹਨਾਂ ਅੱਗੇ ਤਾਂ ਸਾਡਾ ਸਿਰ ਝੁਕਦਾ ਹੈ। ਉਹ ਤਾਂ ਇਹੀ ਕੰਮ ਅੰਗਰੇਜ਼ਾਂ ਨੇ ਲਾਇਆ ਸੀ, ਉਦੋਂ ਦਾ ਇਹੀ ਕੁਛ ਕਰੀ ਜਾਂਦੇ ਨੇ। ਕਦੇ ਸੀ ਇਹੀ ਨਿਹੰਗ ਸਿੰਘ ਅਕਾਲੀ ਫੂਲਾ ਸਿੰਘ ਦੇ ਰੂਪ 'ਚ ਸੰਗਠਿਤ ਸੀ, ਜਿਨ੍ਹਾਂ ਤੋਂ ਅੰਗਰੇਜ਼ੀ ਸਾਮਰਾਜ ਵੀ ਕੰਬਦਾ ਸੀ। ਔਰ ਉਹਨਾਂ ਦੀਆਂ ਖੁਫੀਆ ਡਾਇਰੀਆਂ 'ਚ ਲਿਖਿਆ ਹੋਇਆ ਸੀ ਕਿ ਵੀ ਬਾਕੀ ਡੋਗਰੇ ਵੀ ਸਾਡੇ ਨਾਲ ਨੇ, ਮਿਸ਼ਰ ਵੀ ਸਾਡੇ ਨਾਲ ਨੇ, ਬਟ ਦਾ ਗਰੁੱਪ ਆਫ ਫੈਨੇਟਿਕਸ ਅੰਡਰ ਫੈਨੇਟਿਕ ਅਕਾਲੀ ਫੂਲਾ ਸਿੰਘ, ਦੇ ਆਰ ਦਾ ਵਨਸ ਹੂ ਹੇਟ ਅਸ। ਹਾਂਜੀ, ਕਿ ਵੀ ਇਹ ਜਿਹੜਾ ਬੜਾ ਫੈਨੇਟਿਕ ਹੈ ਫੂਲਾ ਸਿੰਘ, ਉਹਨਾਂ ਦੇ ਸਾਥੀ ਨਿਹੰਗ, ਇਹ ਸਾਡੇ ਤੋਂ ਬਹੁਤ ਨਫ਼ਰਤ ਕਰਦੇ ਨੇ ਔਰ ਸਭ ਤੋਂ ਖਤਰਨਾਕ ਨੇ। ਅਕਾਲੀ ਫੂਲਾ ਸਿੰਘ ਦੇ ਪਹਿਲਾਂ ਹੀ ਸ਼ਹੀਦ ਹੋ ਗਏ, ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਚੁਣ ਚੁਣ ਕੇ ਨਿਹੰਗ ਜਿਹੜੇ ਨੇ ਉਹ ਮਾਰੇ। ਕੁਛ ਉਦੋਂ ਦੱਖਣ 'ਚ ਚਲੇ ਗਏ ਹਜ਼ੂਰ ਸਾਹਿਬ, ਤੇ ਜਿਹੜੇ ਬਾਕੀ ਰਹਿ ਰੂ ਗਏ ਉਹ ਪਹਿਲਾਂ ਲਿਆ ਕੇ ਆਨੰਦਪੁਰ ਹੀ ਬਿਠਾਏ ਸੀ ਉਹਨਾਂ ਨੇ, ਉੱਥੇ ਭੰਗ ਘੋਟਣ ਲਾ ਦਿੱਤੇ। ਸਾਰਾ ਉਸ ਪੀਰੀਅਡ ਦਾ ਹੀ ਹੈ, ਔਰ ਉਹ ਫਿਰ ਅੰਗਰੇਜ਼ਾਂ ਦਾ ਹੀ, ਉਹ ਭੰਗ ਦੇ ਨਸ਼ੇ 'ਚ ਸਾਰੇ ਅੰਗਰੇਜ਼ ਦੇਸੀ ਪੰਜਾਬੀ ਇੱਕੋ ਹੀ ਨਜ਼ਰ ਆਉਂਦੇ ਨੇ, ਕੋਠੇ 'ਚੋਂ ਕੋਠਾ ਹੀ ਘੁੰਮਦਾ ਨਜ਼ਰ ਆਉਂਦਾ। ਸੋ ਇਹੀ ਕੰਮ ਬਾਅਦ ਦੇ ਵਿੱਚ 47 ਤੋਂ ਬਾਅਦ ਹੋਇਆ। ਉਹੀ ਸ਼ਿੰਗਾਰੇ ਜਿਹੇ ਹੁੰਦੇ ਨੇ, ਉਹਨਾਂ ਨੂੰ ਜਿਹੜਾ ਬੁੱਢਾ ਦਲ ਦਾ ਸੰਤਾ ਸਿੰਘ ਸੀ ਉਹਨੂੰ ਵੀ ਐਵੇਂ ਸਜਾ ਕੇ ਕਾਂਗਰਸ ਦੀਆਂ ਰੈਲੀਆਂ 'ਚ ਲਿਜਾਇਆ ਜਾਂਦਾ ਸੀ। ਫਿਰ ਉਸੇ ਸੰਤਾ ਸਿੰਘ ਨੂੰ ਲਾਇਆ ਜਦੋਂ ਢਾਇਆ ਸਰਕਾਰ ਨੇ ਅਕਾਲ ਤਖਤ ਜੂਨ 84 ਟੈਂਕਾਂ ਤੋਪਾਂ ਨਾਲ, ਤਾਂ ਕਾਰ ਸੇਵਾ ਉਹਨੂੰ ਦਿੱਤੀ। ਸੋ ਉਹਦਾ ਮੁਕਾਬਲਾ ਕਰਨ ਲਈ ਜਾਂ ਉਹਦੇ ਬਰਾਬਰ ਜੇ ਤੇ ਜਿਹੜਾ ਸੋ ਕਾਲਡ ਇਹਨਾਂ ਦਾ ਤਰਨਾ ਦਲ ਹੈ, ਜਿਹਨੂੰ 96 ਕਰੋੜੀ ਕਹਿੰਦੇ ਨੇ, ਉਹਨਾਂ ਦਾ ਜਿਹੜਾ ਕੀ ਉਹਦਾ ਨਾਂ ਸੀ, ਕਾਨ ਸਿੰਘ, ਕਾਨਾ ਉਹਨੂੰ ਕਹਿੰਦੇ ਸੀ, ਉਹ ਵੀ ਇਸ ਕਿਸਮ ਦੇ ਕੰਮ 'ਚ ਸੀ। ਉਹਨੂੰ ਵੀ ਬਾਅਦ ਦੇ ਵਿੱਚ ਜਿਹੜਾ ਉਹ ਸਿੰਘਾਂ ਨੇ ਸੋਧਿਆ। ਸੋ ਇਹਨਾਂ ਦਾ ਕੰਮ ਤਾਂ ਇਸ ਕਿਸਮ ਦਾ ਹੀ ਰਹਿ ਗਿਆ। ਥੋੜਾ ਬਹੁਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦਾ ਇੱਕ ਸਟੇਜ ਤੇ ਰੈਪੂਟੇਸ਼ਨ ਸੀ ਸੰਤਾਂ ਦੇ ਵੇੜੇ, ਉਹ ਵੀ ਜਾ ਕੇ ਉਸ ਕਾਰ ਸੇਵਾ 'ਚ ਉਹਦੇ ਨਾਲ ਸੰਤਾ ਸਿੰਘ ਦੇ ਨਾਲ ਖਲੋਤਾ ਸੀ। ਔਰ ਰੈਪੂਟੇਸ਼ਨ ਅਲਟੀਮੇਟਲੀ ਭਾਵੇਂ ਹੁਣ ਠੀਕ ਹੈ, ਉਹ ਆਪਣੇ ਪ੍ਰਾਈਵੇਟ ਜਿਹੀ ਲਾਈਫ ਜਿਉਂਦੇ ਨੇ, ਲੇਕਿਨ ਉਹ ਗੱਲ ਮੁੱਕ ਗਈ। ਜਿਹੜਾ ਐਕਸਪੈਕਟੇਸ਼ਨ ਨਿਹੰਗ ਸਿੰਘਾਂ ਤੋਂ
ਸਿੰਘਾਂ ਦੇ ਅੰਦਰ ਅਕਾਲੀ ਫੂਲਾ ਸਿੰਘ ਦਾ ਇਮੇਜ ਹੈ ਸਿੱਖਾਂ 'ਚ, ਹਿਸਟੋਰੀਸਿਟੀ ਹੈ ਅਕਾਲੀਆਂ ਦੇ ਉਸ ਰੋਲ ਦੀ, ਉਹ ਤਾਂ ਸਾਰੇ ਅੰਗਰੇਜ਼ੀ ਸਰਕਾਰ ਤੋਂ ਲੈ ਕੇ ਅਜੋਕੀ ਸਰਕਾਰ ਵੀ, ਸੋ ਇਹਨਾਂ ਦਾ ਕੰਮ ਇਹੀ ਕੁਛ ਹੈ ਜੋ ਉਹ ਕਰਦੇ ਨੇ। ਔਰ ਛੇਕਣਾ ਕਿਨੇ ਹੈ ਪੰਥ 'ਚੋਂ, ਇਹਨਾਂ ਨੂੰ ਬਾਦਲ ਨੂੰ ਨਹੀਂ ਛੇਕਿਆ। ਹੁਣ ਜਿਵੇਂ ਜਗਰਾਵਾਂ ਰੈਲੀ 'ਚ ਕਿਰਪਾਨ ਔਰ ਦਸਤਾਰ ਦੀ ਬੇਅਦਬੀ ਕੀਤੀ ਅਕਾਲੀਆਂ ਨੇ ਜੀ, ਉਹਦੇ ਮੋਦੀ ਦੇ ਸਿਰ ਤੇ ਟੋਪੀ ਬਣਾ ਕੇ ਪੱਗ ਰੱਖੀ ਹੈ ਕੇਸਰੀ ਰੰਗ ਦੀ, ਉਹੀ ਕਿਰਪਾਨ ਦਿੱਤੀ ਹੈ, ਤੇ ਇਹਨਾਂ ਨੇ ਕਿਹਨੂੰ ਕੀ ਛੇਕਣਾ ਹੈ? ਤੇ ਵਿਚਾਰੇ ਆਪ ਗ੍ਰੰਥੀ ਆਪਣੀਆਂ ਨੌਕਰੀਆਂ ਪੱਕੀਆਂ ਕਰੀ ਬੈਠੇ ਨੇ, ਤੇ ਆਪ ਉਹਨਾਂ ਨੇ ਫਿਰ ਅਖੀਰ 'ਚ ਕਿਹਾ ਵੀ ਮੇਰੇ ਪਰਿਵਾਰ ਵਾਲੇ ਵਿਰੁੱਧ ਹੋ ਜਾਂਦੇ ਨੇ, ਇਸ ਲਈ ਮੈਂ ਇੰਡੀਆ ਵੀ ਨਹੀਂ ਜਾਂਦਾ, ਤੇ ਇੱਥੇ ਹੀ ਛੁੱਟੀਆਂ ਕੱਟਦਾ। ਭਾਈ ਚਲੋ ਇਵੇਂ ਨਾ ਪਰਿਵਾਰ ਨੂੰ ਮਿਲ ਮੁਲ ਆਇਆ ਕਰੋ, ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨਾਲ ਤੁਸੀਂ ਖਾਲਿਸਤਾਨ ਹੀ ਡਿਸਕਸ ਕਰਨਾ ਹੈ। ਜਦੋਂ ਤੁਸੀਂ ਜਾਂਦੇ ਹੋ, ਜਿਵੇਂ ਤੁਸੀਂ ਸਾਨੂੰ ਬਾਕੀ ਜਾਣਕਾਰੀ ਦਿੱਤੀ ਹੈ, ਇਵੇਂ ਜਾਓਗੇ ਆਪਣੇ ਹੋਰ ਜਿਹੜੇ ਸਾਥੀ ਬੇਲੀ ਹਮਦਰਦੀ ਰੱਖਣ ਵਾਲੇ ਨੇ ਉਹਨਾਂ ਤੱਕ ਕੋਈ ਪੰਥ ਦੀ ਗੱਲ ਪਹੁੰਚੇਗੀ, ਕੋਈ ਖਬਰ ਤੁਹਾਨੂੰ ਉੱਥੋਂ ਮਿਲਦੀ ਹੈ, ਕੋਈ ਤੁਸੀਂ ਉਹਨਾਂ ਨੂੰ ਆਈਡੀਆਜ਼ ਦਿੰਦੇ ਹੋ ਜੀ। ਸੋ ਇਹਨਾਂ ਦਾ ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।